ਪਾਕਿਸਤਾਨ ਦਾ ਅਗਲਾ ਪੀਐਮ ਇਨਸ਼ਾਅੱਲਾ ਇਮਰਾਨ ਖਾਨ। ਇੰਟੈਲੀਜੈਂਟ ਸਿਆਸਤਦਾਨ ਕੌਣ ਹੈ ਤੁਹਾਡੀ ਨਜ਼ਰ? ਜਲਦੀ ਨਹੀਂ ਮੈਂ ਵੇਖੋ ਹਰ ਗੱਲ ਦਾ ਫਿਰ ਮੈਂ ਇਮਰਾਨ ਖਾਨ ਸਾਹਿਬ ਵਾਲਾ ਅਗਰ ਜਵਾਬ ਦੇਵਾਂ ਤੇ ਨਹੀਂ ਅੱਛਾ ਇਸ ਸੈਗਮੈਂਟ ਦੇ ਵਿੱਚ ਅਸੀਂ ਇਮਰਾਨ ਖਾਨ ਸਾਹਿਬ ਨੂੰ ਥੋੜੀ ਦੇਰ ਵਾਸਤੇ ਸਾਈਡ ਤੇ ਰੱਖਦੇ ਹਾਂ। ਨਹੀਂ ਫਿਰ ਪਹਿਲੇ ਇਹਦਾ ਸਵਾਲ ਤਾਂ ਇਮਰਾਨ ਖਾਨ ਸਾਹਿਬ ਹੀ ਸਨ ਨੈਕਸਟ ਪੀਐਮ। ਚਲੋ ਅਸੀਂ ਵੈਸੇ ਇਮਰਾਨ ਖਾਨ ਸਾਹਿਬ ਨੂੰ ਥੋੜੀ ਦੇਰ ਵਾਸਤੇ ਸਾਈਡ ਤੇ ਰੱਖਦੇ ਹਾਂ। ਤੁਹਾਡੇ ਨਜ਼ਰ ਪੁਆਇੰਟ ਆਫ ਵਿਊ ਨਾਲ ਤੁਹਾਨੂੰ ਕੀ ਲੱਗਦਾ ਜਿਹੜੀ ਸਾਰੀ ਇੱਕ ਉਹ ਕਹਿੰਦੇ ਨਾ ਕਿ ਹਰ ਪਾਰਟੀ ਨੂੰ ਸਾਹਮਣੇ ਰੱਖਣਾ ਹੈ ਤੇ ਉਹਨਾਂ ਵਿੱਚੋਂ ਚੰਗੇ ਚੀਦਾ ਬੰਦੇ ਚੁੱਕ ਲੈਣੇ ਤੁਸੀਂ, ਪਾਕਿਸਤਾਨ ਦਾ ਅਗਲਾ ਪੀਐਮ? ਵੇਖੋ ਜੀ ਉਹੀ ਮੈਂ ਦੱਸਿਆ ਪਹਿਲੇ ਸਵਾਲ ਦਾ ਤਾਂ ਜਵਾਬ ਮੇਰੇ ਕੋਲ ਮੇਰੇ ਦਿਲ ਦੀ ਆਵਾਜ਼ ਹੈ। ਮੈਂ ਉਸ ਤੋਂ ਤੁਹਾਡੇ ਖਿਆਲ 'ਚ ਸਾਡੀ ਇੰਡਸਟਰੀ ਕਹਿਣ ਲੱਗੀ ਸੀ, ਸਾਡੀ ਪੋਲੀਟੀਕਲ ਇੰਡਸਟਰੀ ਦੇ ਇੰਟੈਲੀਜੈਂਟ ਸਿਆਸਤਦਾਨ ਕੌਣ ਨੇ? ਇੰਟੈਲੀਜੈਂਟ ਸਿਆਸਤਦਾਨ ਤੁਹਾਡੀ ਨਜ਼ਰ 'ਚ? ਜੋ ਮੈਂ ਸਮਝਦਾ ਕਿ ਜੋ ਸਾਡੀ ਸਿਆਸਤ ਇੰਨੀ ਮੇਰਾ ਸਵਾਲ ਤੁਹਾਡਾ ਜਵਾਬ ਥੋੜਾ ਲੰਬਾ ਹੋ ਜਾਏਗਾ। ਮੇਰਾ ਸਾਡੀ ਸਿਆਸਤ ਇੰਨੀ ਉਹ ਬੇਰਹਿਮ ਤੇ ਅਜੀਬ ਜੀ ਹੋ ਗਈ ਹੈ ਸਾਡੇ ਮੁਲਕ ਦੀ ਕਿ ਅਕਲਮੰਦ ਉਹੀ ਗਿਣਿਆ ਜਾਂਦਾ ਹੈ। ਸਾਡੇ ਜਿਹਨੂੰ ਬੇਵਕੂਫ ਕਹਿੰਦੇ ਨੇ, ਅਕਲਮੰਦ ਉਹੀ ਗਿਣਿਆ ਜਾਂਦਾ ਹੈ ਜਿਹੜੇ ਵਕਤ ਦੀ ਫਲੋ ਨਾਲ ਚੱਲੇ। ਤੇ ਜਿਹੜੇ ਸਾਡੇ ਜੇ ਅੜ ਜਾਵਣ ਤੇ ਕਹਿਣਗੇ ਨਹੀਂ ਜੀ ਅਸੀਂ ਨਜ਼ਰਿਆਤੀਆਂ, ਸਾਨੂੰ ਬੇਵਕੂਫ ਸਮਝਿਆ ਜਾਂਦਾ। ਮੈਂ ਕਿਹਾ ਉਹ ਸਮਝਦਾ ਉਹ ਹਰ ਉਹ ਸਿਆਸਤਦਾਨ ਜਿਹੜਾ ਵਕਤ ਦੀ ਫਲੋ ਨਾਲ ਚੱਲ ਰਿਹਾ ਉਹ ਅਕਲਮੰਦ। ਕੋਈ ਇੱਕ ਦੋ ਨਾਮ ਕੋਈ ਸੀਨੀਅਰਸ ਦੇ ਵਿੱਚੋਂ ਸਾਨੂੰ ਲੱਗਦਾ ਕਿ ਇਹ ਸਾਡੀ ਪਾਰਟੀ ਚੋਂ ਨਹੀਂ, ਮੈਂ ਦੂਸਰੇ ਪਾਰਟੀਆਂ ਦੀ ਗੱਲ ਕਰ ਰਿਹਾ। ਸਾਰੇ ਪਾਰਟੀ ਚੋਂ ਮੈਂ ਸਮਝਦਾ ਜੋ ਇਸ ਵੇਲੇ ਵਕਤ ਦੇ ਨਾਲ ਆਪਣਾ ਵਕਤ ਗੁਜ਼ਾਰ ਰਹੇ ਨੇ। ਜ਼ਰਦਾਰੀ ਸਭ ਤੇ ਭਾਰੀ, ਜ਼ਰਦਾਰੀ ਸਾਹਿਬ ਲੱਗਦਾ ਤੁਹਾਨੂੰ ਇੰਟੈਲੀਜੈਂਟ ਨੇ? ਜ਼ਰਦਾਰੀ ਸਾਹਿਬ ਇੱਕ ਜ਼ਮਾਨੇ 'ਚ ਮੈਂ ਉਹਨਾਂ ਨੂੰ ਇਸ ਗੱਲ ਤੇ ਅਪਰੀਸ਼ੀਏਟ ਕਰਦਾ ਸਾਂ ਕਿ ਉਹ ਬੜੇ ਸਿਆਣੇ ਸਨ ਤੇ ਉਹ ਬੜਾ ਸਮਾਰਟਲੀ ਹਰ ਸ਼ੈ ਮਾਮਲਾਤ ਪਲੇ ਕਰਦੇ ਸਨ। ਲੇਕਿਨ ਮੈਂ ਸਮਝਦਾ ਕਿ ਹੁਣ ਸ਼ਾਇਦ ਜ਼ਰਦਾਰੀ ਸਾਹਿਬ ਤੋਂ ਹਟ ਕੇ ਬਿਲਾਵਲ ਵੀ ਕਾਫੀ ਸਾਰੇ ਡਿਸੀਜਨ ਮੇਕਿੰਗ ਵਿੱਚ ਉਹ ਹੈ ਨੇ। ਸ਼ਾਇਦ ਇਹ ਸਸਤੇ ਹੁਣ ਪੀਪਲਸ ਪਾਰਟੀ ਦੀ ਉਹ ਪੋਲਿਟਿਕਸ ਨਹੀਂ ਰਹੀ, ਵਰਨਾ ਇੱਕ ਜ਼ਮਾਨੇ ਤੁਹਾਨੂੰ ਨਜ਼ਰ ਆਉਂਦਾ ਸੀ ਪੀਪਲਸ ਪਾਰਟੀ ਦੀ ਪੋਲਿਟਿਕਸ ਬੜੀ ਸਟਰੋਂਗ ਸੀ। ਤੇ ਉਸ ਜ਼ਮਾਨੇ 'ਚ ਹਾਂ ਅਗਰ ਤੁਸੀਂ ਕਹੋ, ਅਗਰ ਤੁਸੀਂ ਮੈਂ ਤਾਂ ਕਹਾਂਗਾ ਖਾਨ ਸਾਹਿਬ, ਲੇਕਿਨ ਅਗਰ ਤੁਸੀਂ ਕਹੋਗੇ ਖਾਨ ਸਾਹਿਬ ਤੋਂ ਹਟ ਕੇ ਜਵਾਬ ਦਿੱਤਾ ਜਾਵੇ ਤਾਂ ਜ਼ਰਦਾਰੀ ਸਾਹਿਬ। ਬਾਕੀ ਓਵਰਰੇਟਡ ਸਿਆਸਤਦਾਨ ਕੌਣ ਹੈ? ਮਰੀਮ ਨਵਾਜ਼। ਓਕੇ, ਅੰਡਰਰੇਟਡ ਕੌਣ ਹੈ? ਅੰਡਰਰੇਟਡ ਸਾਡੇ ਪੀਟੀਆਈ 'ਚ ਬਹੁਤ ਸਾਰੇ ਅੱਛੇ ਟੈਲੈਂਟਡ ਲੋਕ ਹਨ। ਕੋਈ ਇੱਕ ਨਾਮ ਜਿਹੜੇ ਅੰਡਰਰੇਟਡ ਹਨ ਜਿਨ੍ਹਾਂ ਨੂੰ ਬਾਕੀ ਜਿਹਨਾਂ ਦੇ ਨਾਮ ਲੈਣ ਹੁਣ ਮਾਈਂਡ ਨਹੀਂ ਕਰਿਓ ਕਿਉਂਕਿ ਇੰਨੇ ਨਾਮ ਨਹੀਂ ਲਏ ਜਾ ਸਕਦੇ। ਕੋਈ ਇੱਕ ਨਾਮ ਨਹੀਂ ਅੰਡਰਰੇਟਡ ਮੈਂ ਸਮਝਦਾ ਕਿ ਸਾਡੀ ਪੀਟੀਆਈ 'ਚ ਜਿਵੇਂ ਹੋਣਾ ਚਾਹੀਦਾ ਨਾ ਅੰਡਰਰੇਟਡ ਜਿਹੜਾ ਮਤਲਬ ਪੋਲਿਟਿਕਸ ਵਿੱਚ ਬਹੁਤ ਅੱਛਾ ਹੋਵੇ ਲੇਕਿਨ ਉਹਨੂੰ ਪਜ਼ੀਰਾਈ ਨਹੀਂ ਮਿਲ ਰਹੀ ਨਾ ਉਸ ਤਰ੍ਹਾਂ ਨਾਲ। ਪਜ਼ੀਰਾਈ ਨਹੀਂ ਮਿਲ ਰਹੀ ਲੇਕਿਨ ਕੰਮ ਵਿਚਾਰਾ ਕਰ ਰਿਹਾ ਹੈ ਜਾਂ ਕਰ ਰਹੀ ਹੈ। ਹਾਂ ਮੈਂ ਸਮਝਦਾ ਕਿ ਸਾਡੇ ਬਹੁਤ ਸਾਰੇ ਪੀਟੀਆਈ ਦੇ ਗ੍ਰਾਸ ਰੂਟ ਲੈਵਲ ਤੇ ਇਸ ਵਕਤ ਵੀ ਜਿਹੜੇ ਲੋਕ ਸਟੈਂਡ ਕਰਨ ਪਰ ਇੱਕ ਨਾਮ ਨਹੀਂ ਹੈ, ਬਹੁਤ ਸਾਰੇ। ਮੈਂ ਉਹਨਾਂ ਸਭ ਦੀ ਰਿਸਪੈਕਟ ਕਰਦਾ ਜਿਹੜੇ ਮੈਂ ਪੋਲੀਟੀਕਲ ਲੋਕਾਂ ਦੀ ਗੱਲ ਕਰ ਰਿਹਾ, ਜੋ MP MNA ਦੇ ਟਿਕਟ ਹੋਲਡਰਸ ਨੇ, ਜੋ ਇਲੈਕਸ਼ਨ ਲੜਦੇ ਨੇ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਜੋ ਸਿਟਿੰਗ ਇਸ ਵੇਲੇ MPs ਇਨ PTI ਦੇ ਮੁਸ਼ਕਿਲ ਵਕਤ ਗੁਜ਼ਾਰ ਰਹੇ ਨੇ, ਮੈਂ ਸਮਝਦਾ ਉਹ ਸਭ ਉਹ ਆਪਣਾ ਅੰਡਰਰੇਟਡ ਹਨ। ਉਹ ਆਪਣੀ ਕਾਰਗਰਦਗੀ ਉਹਨਾਂ ਦੀ ਬਹੁਤ ਅੱਛੀ ਹੈ ਲੇਕਿਨ ਉਹਨਾਂ ਨੂੰ ਉਹ ਪਜ਼ੀਰਾਈ ਨਹੀਂ ਮਿਲ ਰਹੀ ਜਿਤਨਾ ਉਹ ਕਰ ਰਹੇ ਨੇ। ਸਾਡੇ ਨਾਲ ਬੜਾ ਉਹਨਾਂ ਨੂੰ ਬਲਕਿ ਹਰ ਜਗ੍ਹਾ ਤਨਕੀਦ ਦਾ ਨਿਸ਼ਾਨਾ ਉਲਟਾ ਬਣਾਇਆ ਜਾਂਦਾ ਹੈ। ਕੋਈ ਤਿੰਨ ਚਾਰ ਨਾਮ ਲੈ ਦੋ ਤਾਂ ਕਿ ਮੈਂ ਸਾਰੇ ਦੀ ਦੇਖੋ ਮੈਂ ਸਾਊਥ ਵਿੱਚ ਸਾਡੇ ਸਾਊਥ ਦੇ ਬਹੁਤ ਸਾਰੇ ਐਸੇ MP MNA ਟਿਕਟ ਹੋਲਡਰਸ ਸਾਡੇ ਡਿਸਟ੍ਰਿਕਟ ਦੇ ਨੇ, ਸਾਡੇ ਡਿਵੀਜ਼ਨ ਦੇ ਨੇ, ਸਾਡੇ ਰੀਜਨ ਸਾਊਥ ਪੰਜਾਬ ਦੇ ਨੇ ਜਿਹੜੇ ਬਹੁਤ ਜ਼ਿਆਦਾ ਕੰਮ, ਮੈਂ ਉਹਨੂੰ ਪਰਸਨਲੀ ਜਾਣਦਾ, ਉਹ ਬੜਾ ਜ਼ਿਆਦਾ ਕੰਮ ਕਰ ਰਹੇ ਨੇ ਪਾਰਟੀ ਵਾਸਤੇ। ਮੈਂ ਇੱਕ ਦਾ ਨਾਂ ਲਵਾਂਗਾ ਦੂਸਰੇ ਨਹੀਂ ਲਵਾਂ, ਫਿਰ ਉਹਨੂੰ ਸਾਰਿਆਂ ਦੇ ਲੈਣੇ ਪੈਣਗੇ। ਉਹ ਮੈਂ ਸਮਝਦਾ ਕਿ ਉਹਨਾਂ ਨੂੰ ਉਹ ਪਜ਼ੀਰਾਈ ਨਹੀਂ ਮਿਲ ਰਹੀ ਜੋ ਉਹਨਾਂ ਨੂੰ ਮਿਲਣੀ ਚਾਹੀਦੀ ਸੀ। ਉਲਟਾ ਉਹਨਾਂ ਨੂੰ ਬੈਠ ਕੇ ਤੇ ਪਾਰਟੀ ਦੇ ਕਈ ਐਸੇ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਬਹਿ ਕੇ ਉਲਟਾ ਦੇ ਤਨਕੀਦ ਕਰਦੇ ਨੇ। ਮੈਂ ਸਮਝਦਾ ਗਰਾਊਂਡ ਵਿੱਚ ਆ ਕੇ ਲੜਨਾ ਜਾਂ ਖੜਾ ਹੋਣਾ ਇਸ ਮੌਕੇ ਤੇ ਜਿਹੜੇ ਲੋਕ ਪਾਰਟੀ ਦੇ ਨਾਲ ਖੜੇ ਨੇ, ਮੈਂ ਸਮਝਦਾ ਉਹਨਾਂ ਨੂੰ ਵੀ ਖਰਾਜੇ ਤਹਿਸੀਨ ਹੈ ਕਿ ਜੋ ਪਾਰਟੀ ਦੇ ਨਾਲ ਇਸ ਵੇਲੇ ਸਟੈਂਡ ਕਰ। ਓਕੇ, ਡੇਂਜਰਸ ਸਿਆਸਤਦਾਨ ਕੌਣ ਲੱਗਦਾ ਹੈ? ਡੇਂਜਰਸ ਸਿਆਸਤਦਾਨ ਇਸ ਮੌਕੇ ਦੀ ਮਨਾਸਬਤ ਵੈਸੇ ਤੇ ਪੂਰੇ ਮੁਲਕ ਦੇ ਸਿਸਟਮ ਵਾਸਤੇ ਸਭ ਤੋਂ ਡੇਂਜਰਸ ਸਿਆਸਤਦਾਨ ਤੇ ਇਮਰਾਨ ਖਾਨ ਹੈ। ਲੇਕਿਨ ਤੁਸੀਂ ਅਗਰ ਲੇਕਿਨ ਕਹੋ ਕਿ ਖਤਰਨਾਕ ਡੇਂਜਰਸ ਪੁੱਛ ਰਹੇ ਨਹੀਂ ਮਤਲਬ ਜੋ ਸਾਡੇ ਇਸ ਵੇਲੇ ਨਿਜ਼ਾਮ ਚੱਲ ਰਿਹਾ ਉਸ ਨਿਜ਼ਾਮ ਵਾਸਤੇ ਤਾਂ ਸਭ ਤੋਂ ਖਤਰਨਾਕ ਇਸ ਵੇਲੇ ਪੂਰੇ ਨਿਜ਼ਾਮ ਨੂੰ ਖਤਰਾ ਸਿਰਫ ਇਮਰਾਨ ਖਾਨ ਸਾਹਿਬ। ਅੱਛਾ, ਲੇਕਿਨ ਅਗਰ ਤੁਸੀਂ ਜਿਵੇਂ ਅੱਗੇ ਹੈ ਕਿ ਇਮਰਾਨ ਖਾਨ ਸਾਹਿਬ ਤੋਂ ਹਟ ਕੇ ਤਾਂ ਜੋ ਹੈ ਇਹਨਾਂ ਦਾ ਜੋ ਇਸ ਸਰਕਲ ਦੇ ਅੰਦਰ ਮੈਂ ਸਮਝਦਾ ਇਸ ਵੇਲੇ ਮੁਹਸਿਨ ਨਕਵੀ ਸਾਹਿਬ ਬੜੇ ਡੇਂਜਰਸ ਸਿਆਸਤਦਾਨ ਨੇ। ਠੀਕ ਹੋ ਗਿਆ। ਓਨੈਸਟ ਕੌਣ ਲੱਗਦਾ ਹੈ ਤੁਹਾਨੂੰ? ਖਾਨ ਸਾਹਿਬ ਤੋਂ ਇਲਾਵਾ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਬੜੇ ਔਨੈਸਟ। ਠੀਕ ਹੈ। ਫਨੀ ਜਿਹਨੇ ਰੌਣਕ ਲਗਾਈ ਹੋਈ ਹੈ ਸਿਆਸਤ ਦੇ ਵਿੱਚ? ਰੌਣਕ ਲਾਈ ਹੋਈ ਹੈ ਸਿਆਸਤ ਵਿੱਚ ਰੌਣਕ ਇੱਕ ਜ਼ਮਾਨੇ 'ਚ ਸ਼ੇਖ ਰਸ਼ੀਦ ਸਾਹਿਬ ਬੜੇ ਰੌਣਕੀ ਸਨ। ਉਹ ਬਸ ਉਹ ਮੈਂ ਸਮਝਦਾ ਕਿ ਉਮਰ ਦਾ ਤਕਾਜ਼ਾ ਤੇ ਹਾਲਾਤ ਦੇ ਤਾਬੇ ਉਹਨਾਂ ਨੂੰ ਸਿਆਸਤ 'ਚੋਂ ਖਾਮੋਸ਼ ਹੋ ਕੇ ਬੈਠੇ ਨੇ, ਲੇਕਿਨ ਉਹਨਾਂ ਦੇ ਬਿਆਨ ਬੜੇ ਇੰਟਰਸਟਿੰਗ ਹੁੰਦੇ ਸਨ ਤੇ ਉਹਨਾਂ ਦੀ ਪ੍ਰੈਡਿਕਸ਼ਨਸ ਬੜੀ ਇੰਟਰਸਟਿੰਗ ਹੁੰਦੀਆਂ ਸਨ। ਬੜੇ ਉਹ ਅੱਛਾ ਮੁਜ਼ੱਫਰ ਸਾਹਿਬ, ਜਾਂਦੇ ਨਾ ਤੁਹਾਡੇ ਜਨਰਲ ਨੌਲੇਜ ਦਾ ਥੋੜਾ ਜਿਹਾ ਟੈਸਟ ਲੈਣੇ ਆ। ਕੁਝ ਮੈਂ ਹਿੰਟਸ ਦਵਾਂਗੀ, ਤੁਸੀਂ ਪਰਸਨੈਲਿਟੀ ਗੈਸ ਕਰਨੀ ਹੈ, ਠੀਕ ਹੈ?
ਚਾਏ ਨਾਲ ਬੜਾ ਗਹਿਰਾ ਤਾਲੁਕ ਹੈ। ਕੈਰੀਅਰ ਸਮਝ ਲਓ ਕਿ ਕੈਮਰਾ ਉਹਨਾਂ ਨੂੰ ਤਕਰੀਬਨ ਲੱਭ ਲੈਂਦਾ ਜਿੱਥੇ ਵੀ ਹੁੰਦੇ ਨੇ, ਤੇ ਪੜੋਸੀ ਮੁਲਕ ਦਾ ਕਾਫੀ ਸਟਰੋਂਗ ਨਾਮ ਹੈ। ਆਪਣੀ ਮਤਲਬ ਪੋਲੀਟੀਸ਼ੀਅਨ ਕਿ ਇਹ ਤੁਸੀਂ ਦੱਸਣਾ ਚਾਏ ਨਾਲ ਬੜਾ ਗਹਿਰਾ ਤਾਲੁਕ ਹੈ। ਚਾਈਨਾ ਨਾਲ ਬੜਾ ਗਹਿਰਾ ਤਾਲੁਕ ਹੈ। ਕੈਮਰੇ ਦੇ ਅੱਗੇ ਮੋਸਟਲੀ ਪਾਏ ਜਾਂਦੇ, ਕੈਮਰਾ ਲੱਭ ਹੀ ਲੈਂਦਾ ਜਿੱਥੇ ਵੀ ਕਿਤੇ ਜਾਂਦੇ ਇੱਧਰ ਉੱਧਰ। ਤੇ ਪੜੋਸੀ ਮੁਲਕ ਦਾ ਕਾਫੀ ਪਾਵਰਫੁਲ ਨਾਮ ਹੈ। ਵੈਰੀ ਈਜ਼ੀ। ਇਹ ਤਾਂ ਬੜੀ ਵੇਗ ਜੀ ਸਭ ਹਿੰਟ ਤੋਂ ਮੇਨ ਹਿੰਟ ਚਾਹ ਹੈ। ਮੋਦੀ। ਯੈਸ। ਅੱਛਾ ਜੀ, ਦੂਸਰਾ ਹੈ ਕਿ ਇਹਨਾਂ ਨੂੰ ਦੇਖ ਕੇ ਯੂਥ ਇਮੋਸ਼ਨਲ ਹੋ ਜਾਂਦੀ ਹੈ। ਇਹਨਾਂ ਦਾ ਨਾਂ ਸੁਣਦੇ ਹੀ ਸੋਸ਼ਲ ਮੀਡੀਆ ਦੋ ਹਿੱਸਿਆਂ 'ਚ ਤਬਦੀਲ ਹੋ ਬਟ ਜਾਂਦਾ ਹੈ। ਤੇ ਦੂਸਰਾ ਹੈ बैट और बैलेट दोनों से ताल्लुक है। इमरान खान। ओके अच्छा, ये आदमी जो है ये दुनिया जमीन से ज्यादा आसमान के साथ कनेक्टेड है। अच्छा। और एक चिड़िया भी खरीद चुका है। लोग कहते हैं कि इसका दिमाग सिर्फ फ्यूचर देखता है। नहीं, पर्सनैलिटी है। पर्सनैलिटी है। ਅੱਛਾ। ਜ਼ਮੀਨ ਤੋਂ ਜ਼ਿਆਦਾ ਉਹਦੀ ਜਿਹੜੀ ਪ੍ਰੋਡਕਸ਼ਨ ਹੈ ਜਾਂ ਕੰਮ ਹੈ ਜਾਂ ਪਲਾਨਸ ਨੇ ਉਹ ਆਸਮਾਨ ਤੇ ਖਲਾ ਦੇ ਵਿੱਚ ਨੇ। ਅੱਛਾ। ਚਿੜੀਆ ਵੀ ਇੱਕ ਖਰੀਦ ਲਈ ਇਹਨੇ। ਅੱਛਾ ਈਲਨ ਮਸਕ। ਓਕੇ ਨਾਈਸ। ਅੱਛਾ ਜੀ, ਇਹਨਾਂ ਦੇ ਘਰ ਦੀਆਂ ਸ਼ਾਦੀਆਂ ਵਰਲਡ ਨਿਊਜ਼ ਬਣ ਜਾਂਦੀਆਂ ਨੇ, ਬੱਚਿਆਂ ਦੇ ਕੱਪੜੇ ਹੈਡਲਾਈਨਸ ਬਣ ਜਾਂਦੇ ਨੇ, ਤੇ ਫੋਨ ਦਾ ਬਿੱਲ ਸਮਝ ਲਓ ਇਹਨਾਂ ਵਾਸਤੇ ਪੋਕਟ ਮਨੀ ਹੋਏਗੀ, ਜਾਂ ਵੱਡੇ ਵੱਡੇ ਟੂਰ ਵੀ ਪੋਕਟ ਮਨੀ। ਅੰਬਾਨੀ। ਓਕੇ ਠੀਕ ਹੋ ਗਿਆ। ਅੱਛਾ ਜੀ, ਫੈਨਸ ਇਹਨਾਂ ਨੂੰ ਬਾਦਸ਼ਾਹ ਕਹਿੰਦੇ ਨੇ। ਉਹਨਾਂ ਦਾ ਜਿਹੜਾ ਘਰ ਹੈ ਉਹ ਤਕਰੀਬਨ ਇੱਕ ਟੂਰਿਸਟ ਸਪੌਟ ਬਣਿਆ ਹੋਇਆ ਹੈ। ਸ਼ਾਹਰੁਖ ਖਾਨ। ਵਾਹ, ਤੁਸੀਂ ਤਾਂ ਸਾਰੇ ਜਵਾਬ ਦੇਤੇ। ਇੰਟੈਲੀਜੈਂਟ ਪੜ੍ਹੇ ਲਿਖੇ ਸਿਆਸਤਦਾਨ ਹੋ ਨਾ ਤੁਸੀਂ। ਕੋਸ਼ਿਸ਼ ਤਾਂ ਕੀਤੀ ਹੈ। ਥੈਂਕ ਯੂ ਸੋ ਮਚ ਮੁਜ਼ੱਫਰ ਸਾਹਿਬ। ਲੇਕਿਨ ਜਾਂਦੇ ਜਾਂਦੇ ਕੋਈ ਐਸੀ ਦਿਲ ਦੀ ਗੱਲ ਜਿਹੜੀ ਅੱਜ ਤੱਕ ਕਿਸੇ ਸ਼ੋਅ ਦੇ ਵਿੱਚ ਨਹੀਂ ਕੀਤੀ ਆਪਣੀ ਆਡੀਅנס ਦੇ ਨਾਲ, ਜਾਂ ਇਮਰਾਨ ਖਾਨ ਸਾਹਿਬ ਨੂੰ ਕੈਮਰੇ ਦੇ ਵਿੱਚ ਅੱਖਾਂ 'ਚ ਅੱਖਾਂ ਪਾ ਕੇ ਕੀ ਕਹਿਣਾ ਚਾਹੁੰਦੇ ਹੋ? ਫੋਰ ਐਗਜ਼ਾਮਪਲ ਕੈਮਰੇ ਦੇ ਉਸ ਪਾਰ ਇਮਰਾਨ ਖਾਨ ਸਾਹਿਬ ਤੁਹਾਨੂੰ ਦੇਖ ਰਹੇ ਨੇ, ਹੁਣ ਦੱਸੋ। ਨਹੀਂ ਜੀ, ਅਸੀਂ ਇਮਰਾਨ ਖਾਨ ਸਾਹਿਬ ਨੂੰ ਤਾਂ ਮੈਨੂੰ ਕਹਿਣ ਦੀ ਕੋਈ ਜ਼ਰੂਰਤ ਨਹੀਂ, ਉਹਨਾਂ ਕੋਲ ਤਾਂ ਅਸੀਂ ਸੁਣਦੇ ਹਾਂ। ਲੇਕਿਨ ਮੈਂ ਸਿਰਫ ਇਹ ਕਹਿਣਾ ਚਾਹਾਂਗਾ ਕਿ ਅੱਲਾਹ ਪਾਕ ਨੇ ਕੁਰਾਨ ਪਾਕ ਵਿੱਚ ਫਰਮਾਇਆ ਹੈ ਕਿ ਮਾਯੂਸੀ ਜਿਹੜੀ ਹੈ ਨਾ ਉਹ ਗੁਨਾਹ ਹੈ, ਤੇ ਇਨਸਾਨ ਨੂੰ ਮਾਯੂਸ ਨਹੀਂ ਹੋਣਾ ਚਾਹੀਦਾ ਹਾਲਾਤ ਤੋਂ। ਇਨਸ਼ਾਅੱਲਾ ਜਿਹੜੇ ਸਾਡੇ ਪੀਟੀਆਈ ਦੇ ਲੋਕ ਹਨ ਜਿਹੜੇ ਕੋਈ ਮਾਯੂਸ ਹੁੰਦੇ ਨੇ, ਮੇਰੇ ਉਹਨਾਂ ਸੇ ਪੈਗਾਮ ਹੈ ਕਿ ਮਾਯੂਸ ਨਾ ਹੋਣ। ਇਨਸ਼ਾਅੱਲਾ ਅੱਛਾ ਵਕਤ ਜ਼ਰੂਰ ਆਏਗਾ। ਤੇ ਅੱਲਾਹ ਪਾਕ ਨੇ ਕੁਰਾਨ ਪਾਕ ਵਿੱਚ कोई ऐसी चीज़ ਜਿਹੜੀ ਦੋ ਵਾਰੀ ਇਕੱਠੀ ਨਹੀਂ ਫਰਮਾਈ, ਇਹ ਦੋ ਵਾਰੀ ਫਰਮਾਈ ਹੈ ਕਿ ਹਰ ਮੁਸ਼ਕਿਲ ਕੇ ਬਾਅਦ ਆਸਾਨੀ ਹੈ, ਹਰ ਮੁਸ਼ਕਿਲ ਕੇ ਬਾਅਦ ਆਸਾਨੀ। ਤੇ ਇਹ ਅੱਲਾ ਦਾ ਹੁਕਮ ਹੈ, ਇਹ ਨਾ ਮੇਰਾ ਫੈਸਲਾ ਹੈ ਤੇ ਨਾ ਕਿਸੇ ਹੋਰ ਦਾ। ਤੇ ਇਨਸ਼ਾਅੱਲਾ ਇਮਰਾਨ ਖਾਨ ਸਾਹਿਬ ਆਣਗੇ, ਅੱਛਾ ਵਕਤ ਆਏਗਾ, ਇਸ ਮੁਲਕ ਤੇ ਵੀ ਅੱਛਾ ਵਕਤ ਆਏਗਾ, ਇਹ ਸਭ ਸਾਡਾ ਮੁਲਕ ਦਾ ਸਿਸਟਮ ਵੀ ਅੱਛਾ ਹੋਏਗਾ, ਨਿਜ਼ਾਮ ਵੀ ਅੱਛਾ ਹੋਏਗਾ, ਤੇ ਅਸੀਂ ਇਨਸ਼ਾਅੱਲਾ ਆਪਣੇ ਮੁਲਕ ਨੂੰ ਤਰੱਕੀ ਕਰਦੇ। ਓਕੇ, ਹੁਣ ਦੂਸਰਾ ਮੈਸੇਜ ਕੈਮਰੇ ਦੇ ਵਿੱਚ ਅੱਖਾਂ ਪਾ ਕੇ ਸੁਰਈਆ ਸੁਲਤਾਨਾ ਵਾਸਤੇ। ਇਮੋਸ਼ਨਲ ਹੋ ਗਏ। ਨਹੀਂ, ਮੇਰੀ ਵਾਲਦਾ ਨੇ ਜੀ, ਉਹ ਮੈਂ ਸਮਝਦਾ ਕਿ ਕਿਉਂਕਿ ਵਾਹਿਦ ਉਹ ਪਰਸਨੈਲਿਟੀ ਨੇ ਜਿਨ੍ਹਾਂ ਨੇ ਤੁਹਾਡਾ ਸ਼ੋਅ ਬੈਠ ਕੇ ਪੂਰਾ ਵੇਖਣਾ। ਹਾਂ ਜੀ, ਉਹ ਇੰਜ ਜੀ ਕਿ ਉਹਨਾਂ ਦੀ ਦੁਆਵਾਂ ਤੋਂ ਬਗੈਰ ਕੁਝ ਨਹੀਂ। ਬਿਲਕੁਲ। ਤੇ ਅੱਲਾਹ ਪਾਕ ਉਹਨਾਂ ਦਾ ਸਾਇਆ ਮੇਰੇ ਤੇ, ਮੈਂ ਤਾਂ ਆਖਦਾ ਕਿ ਜਦੋਂ ਤੱਕ ਮੇਰੀ ਜ਼ਿੰਦਗੀ ਰਹੇ ਉਹ ਮੇਰੇ ਤੇ ਕਾਇਮ ਰਹੇ। ਮਾਸ਼ਾਅੱਲਾ, ਆਮੀਨ। ਅੱਲਾਹ ਪਾਕ ਉਹਨੂੰ ਜ਼ਿੰਦਗੀ ਦੇਵੇ। ਤੇ ਅੱਜ ਮੈਂ ਜੋ ਕੁਝ ਆ ਮੈਂ ਆਪਣੀ ਮਾਂ ਦੀ ਦੁਆਵਾਂ। ਵਾਹ।